ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਫਰਵਰੀ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ। ਸੁਨਹਿਰੀ ਮਤਨ ਯਾਕੂਬ। ਜੇ ਤੁਹਾਡੇ ਵਿੱਚੋਂ ਕਿਸੇ ਵਿੱਚ ਸਿਆਨ ਦਾ ਘਾਟਾ ਹੋਵੇ ਤੇ ਰੱਬ ਤੋਂ ਮੰਗੇ, ਜਿਹੜਾ ਬਗੈਰ ਮੁਲਾਮਤ ਕੀਤੇ ਸਾਰਿਆਂ ਨੂੰ ਖੁੱਲੇ ਦਿਲ ਨਾਲ ਦਿੰਦਾ ਹੈ, ਉਹਨੂੰ ਦਿੱਤੀ ਜਾਵੇਗੀ। ਜਵਾਬੀ ਪੜ੍ਹਾਈ। ਅਯੂਬ। ਪਰ ਸਿਆਨ ਕਿੱਥੋਂ ਮਿਲੇਗੀ ਤੇ ਖਿਰਦ ਦੀ ਥਾਂ ਕਿੱਥੇ ਹੈ? ਨਾ ਇਨਸਾਨ ਉਹਦੀ ਕਦਰ ਜਾਣਦਾ ਏ ਤੇ ਨਾ ਉਹ ਜੂੰਦਿਆਂ ਦੀ ਧਰਤੀ ਤੋਂ ਮਿਲਦੀ ਏ। ਡੂੰਘਿਆਈ ਆਖਦੀ ਏ ਉਹ ਮੇਰੇ ਵਿੱਚ ਨਹੀਂ ਏ, ਸਮੁੰਦਰ ਆਖਦਾ ਏ ਉਹ ਮੇਰੇ ਕੋਲ ਨਹੀਂ। ਨਾ ਉਹ ਸੋਨੇ ਨਾਲ ਮਿਲ ਸਕਦੀ ਏ, ਨਾ ਚਾਂਦੀ ਉਹਦੀ ਕੀਮਤ ਦਾ ਮੁੱਲ ਲੱਗੇਗੀ। ਫਿਰ ਸਿਆਨ ਕਿੱਥੋਂ ਆਉਂਦੀ ਏ ਤੇ ਖਿਰਦ ਦੀ ਥਾਂ ਕਿੱਥੇ ਹੈ? ਰੱਬ ਉਹਦੀ ਰਾਹ ਨੂੰ ਜਾਣਦਾ ਏ ਤੇ ਉਹਦੀ ਥਾਂ ਤੋਂ ਵਾਕਿਫ ਏ। ਤੇ ਉਹਨੇ ਇਨਸਾਨ ਨੂੰ ਆਖਿਆ, ਵੇਖ, ਖੁਦਾਵੰਦ ਦਾ ਡਰ ਹੀ ਸਿਆਨ ਏ ਤੇ ਬਦੀ ਤੋਂ ਦੂਰ ਰਹਿਣਾ ਖਿਰਦ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਮੈਨੂੰ ਆਪਣੇ ਆਇਨ ਦੀ ਰਾਹ ਦੱਸ ਤੇ ਮੈਂ ਅਖੀਰ ਤੀਕਰ ਉਹਦੇ ਉੱਤੇ ਟੁਰਾਂਗਾ। ਮੈਨੂੰ ਸਿਆਨ ਅਤਾ ਕਰ ਤੇ ਮੈਂ ਤੇਰੀ ਸ਼ਰੀਅਤ ਉੱਤੇ ਟੁਰਾਂਗਾ, ਬਲਕਿ ਮੈਂ ਪੂਰੇ ਦਿਲ ਨਾਲ ਉਹਨੂੰ ਮੰਨਾਂਗਾ। ਅਮਸਾਲ। ਐ ਮੇਰੇ ਪੁੱਤਰ, ਜੇ ਤੂੰ ਮੇਰੀਆਂ ਗੱਲਾਂ ਨੂੰ ਮੰਨੇ ਤੇ ਮੇਰੇ ਹੁਕਮਾਂ ਨੂੰ ਆਪਣੀ ਨਜ਼ਰ ਵਿੱਚ ਰੱਖੇ, ਇੰਜ ਪਈ ਤੂੰ ਸਿਆਨ ਵੱਲ ਆਪਣੇ ਕੰਨ ਰੱਖ ਤੇ ਅਕਲ ਨਾਲ ਦਿਲ ਲਾ ਲੈ। ਬਲਕਿ ਜੇ ਤੂੰ ਸਿਆਨ ਨੂੰ ਬੁਲਾਵੇਂ ਤੇ ਫਹਿਮ ਲਈ ਆਵਾਜ਼ ਉੱਚੀ ਕਰੇ ਤੇ ਉਹਨੂੰ ਇੰਜ ਲੱਭੇ ਜਿਵੇਂ ਚਾਂਦੀ ਨੂੰ, ਤੇ ਉਹਨੂੰ ਇੰਜ ਲੱਭੇ ਜਿਵੇਂ ਖੁਫੀਆ ਖਜ਼ਾਨਿਆਂ ਨੂੰ, ਤੇ ਤੂੰ ਰੱਬ ਦੇ ਡਰ ਨੂੰ ਸਮਝੇਗਾ ਤੇ ਰੱਬ ਦੀ ਮਾਰਫਤ ਨੂੰ ਹਾਸਲ ਕਰੇਗਾ। ਕਿਉਂ ਜੇ ਰੱਬ ਸਿਆਨ ਦਿੰਦਾ ਹੈ ਤੇ ਇਲਮ ਤੇ ਸਿਆਨ ਉਹਦੇ ਮੂੰਹ ਵਿੱਚੋਂ ਹੀ ਨਿਕਲਦੇ ਨੇ। ਉਹ ਰਾਸਤਬਾਜ਼ਾਂ ਲਈ ਮਦਦ ਤਿਆਰ ਰੱਖਦਾ ਹੈ ਤੇ ਰਾਸਤ ਰੋਹ ਲਈ ਉਹ ਢਾਲ ਏ। ਸਲਾਤੀਨ। ਤੇ ਸੁਲੇਮਾਨ ਖੁਦਾਵੰਦ ਨਾਲ ਪਿਆਰ ਕਰਦਾ ਤੇ ਆਪਣੇ ਪਿਓ ਦਾਦੇ ਦੇ ਆਇਨ ਉੱਤੇ ਟੁਰਦਾ ਸੀ। ਜਬਾਉਨ ਵਿੱਚ ਖੁਦਾਵੰਦ ਰਾਤ ਦੇ ਵੇਲੇ ਸੁਲੇਮਾਨ ਨੂੰ ਸੁਫਨੇ ਵਿੱਚ ਵਿਖਾਲੀ ਦਿੱਤਾ ਤੇ ਖੁਦਾਵੰਦ ਨੇ ਆਖਿਆ, ਮੰਗ, ਮੈਂ ਤੈਨੂੰ ਕੀ ਦੇਵਾਂ। ਸੁਲੇਮਾਨ ਨੇ ਆਖਿਆ, ਤੂੰ ਆਪਣੇ ਖਾਦਮ ਮੇਰੇ ਪਿਓ ਦਾਊਦ ਉੱਤੇ ਬੜਾ ਅਹਿਸਾਨ ਕੀਤਾ ਹੈ। ਇਸ ਲਈ ਵੀ ਉਹ ਤੇਰੇ ਹਜ਼ੂਰ ਰਾਸਤੀ ਤੇ ਸਦਾਕਤ ਦੇ ਨਾਲ ਸਿੱਧੇ ਦਿਲ ਤੋਂ ਚੱਲਦਾ ਰਿਹਾ, ਤੇ ਤੂੰ ਉਹਦੇ ਲਈ ਇਹ ਵੱਡਾ ਅਹਿਸਾਨ ਰੱਖਿਆ ਹੋਇਆ ਸੀ ਵੀ ਤੂੰ ਉਹਨੂੰ ਇੱਕ ਪੁੱਤਰ ਦਿੱਤਾ ਜਿਹੜਾ ਉਹਦੇ ਤਖਤ ਉੱਤੇ ਬੈਠੇ, ਜਿਵੇਂ ਅੱਜ ਦੇ ਦਿਨ ਹੈ। ਤੇ ਹੁਣ ਐ ਖੁਦਾਵੰਦ ਮੇਰੇ ਰੱਬਾ, ਤੂੰ ਆਪਣੇ ਖਾਦਮ ਨੂੰ ਮੇਰੇ ਪਿਓ ਦਾਊਦ ਦੀ ਥਾਂ ਬਾਦਸ਼ਾਹ ਬਣਾਇਆ ਹੈ, ਤੇ ਮੈਂ ਛੋਟਾ ਮੁੰਡਾ ਹੀ ਹਾਂ, ਤੇ ਮੈਨੂੰ ਬਾਹਰ ਜਾਣ ਤੇ ਪਰਤ ਕੇ ਆਉਣ ਦੀ ਵੀ ਸਿਆਣ ਨਹੀਂ। ਇਸ ਲਈ ਤੂੰ ਆਪਣੇ ਖਾਦਮ ਨੂੰ ਆਪਣੀ ਕੌਮ ਦਾ ਨਿਆਂ ਕਰਨ ਲਈ ਸਮਝਣ ਵਾਲਾ ਦਿਲ ਦੇ, ਤਾਂ ਜੋ ਮੈਂ ਚੰਗੇ ਤੇ ਮੰਦੇ ਵਿੱਚ ਅੱਡ ਕਰ ਸਕਾਂ। ਕਿਉਂ ਜੇ ਤੇਰੀ ਇਸ ਵੱਡੀ ਕੌਮ ਦਾ ਨਿਆਂ ਕੌਣ ਕਰ ਸਕਦਾ ਹੈ? ਤੇ ਇਹ ਗੱਲ ਰੱਬ ਨੂੰ ਪਸੰਦ ਆਈ ਭਈ ਸੁਲੇਮਾਨ ਨੇ ਇਹ ਸ਼ੈ ਮੰਗੀ। ਤੇ ਰੱਬ ਨੇ ਆਖਿਆ ਭਈ ਕਿਉਂ ਜੇ ਤੂੰ ਇਹ ਸ਼ੈ ਮੰਗੀ ਤੇ ਆਪਣੇ ਲਈ ਲੰਮੀ ਉਮਰ ਦੀ ਦਰਖਾਸਤ ਨਹੀਂ ਕੀਤੀ, ਤੇ ਨਾ ਆਪਣੇ ਲਈ ਦੌਲਤ ਦਾ ਸਵਾਲ ਕੀਤਾ, ਤੇ ਨਾ ਆਪਣੇ ਦੁਸ਼ਮਣਾਂ ਦੀ ਜਾਨ ਮੰਗੀ, ਬਲਕਿ ਨਿਆਂ ਕਰਨ ਲਈ ਤੂੰ ਆਪਣੇ ਲਈ ਅਕਲਮੰਦੀ ਦੀ ਦਰਖਾਸਤ ਕੀਤੀ ਏ। ਇਸ ਲਈ ਵੇਖ, ਮੈਂ ਤੇਰੀ ਦਰਖਾਸਤ ਦੇ ਮੁਤਾਬਕ ਕੀਤਾ। ਮੈਂ ਤੈਨੂੰ ਇੱਕ ਸਿਆਣ ਤੇ ਸਮਝਣ ਵਾਲਾ ਦਿਲ ਦਿੱਤਾ, ਇੰਜ ਦਾ ਭਈ ਤੇਰੇ ਵਰਗਾ ਨਾ ਕੋਈ ਤੇਰੇ ਤੋਂ ਪਹਿਲਾਂ ਜੰਮਿਆ ਤੇ ਨਾ ਤੇਰੇ ਬਾਅਦ ਤੇਰੇ ਵਰਗਾ ਕੋਈ ਆਏਗਾ। ਯਸਾਇਆ। ਤੇ ਯੱਸੀ ਦੇ ਤਣੇ ਤੋਂ ਇੱਕ ਕੌਂਪਲ ਨਿਕਲੇਗੀ ਤੇ ਉਹਦੀਆਂ ਜੜ੍ਹਾਂ ਤੋਂ ਇੱਕ ਬਾਰਾਵਰ ਟਹਿਣੀ ਪੈਦਾ ਹੋਵੇਗੀ। ਤੇ ਖੁਦਾਵੰਦ ਦੀ ਰੂਹ ਉਹਦੇ ਉੱਤੇ ਠਹਿਰੇਗੀ, ਹਿਕਮਤ ਤੇ ਖਿਰਤ ਦੀ ਰੂਹ, ਮਸਲਹਤ ਤੇ ਕੁਦਰਤ ਦੀ ਰੂਹ, ਮਾਰਫਤ ਤੇ ਖੁਦਾਵੰਦ ਦੇ ਖੌਫ ਦੀ ਰੂਹ। ਤੇ ਉਹਦੀ ਸ਼ਾਦਮਾਨੀ ਖੁਦਾਵੰਦ ਦੇ ਖੌਫ ਵਿੱਚ ਹੋਵੇਗੀ, ਤੇ ਉਹ ਨਾ ਆਪਣੀਆਂ ਅੱਖੀਆਂ ਦੇ ਵੇਖਣ ਦੇ ਮੁਤਾਬਕ ਇਨਸਾਫ ਕਰੇਗਾ ਤੇ ਨਾ ਆਪਣੇ ਕੰਨਾਂ ਦੇ ਸੁਣਨ ਦੇ ਮੁਤਾਬਕ ਫੈਸਲਾ ਕਰੇਗਾ, ਬਲਕਿ ਉਹ ਰਾਸਤੀ ਨਾਲ ਮਸਕੀਨਾਂ ਦਾ ਇਨਸਾਫ ਕਰੇਗਾ ਤੇ ਅਦਲ ਨਾਲ ਧਰਤੀ ਦੇ ਖਾਕਸਾਰਾਂ ਦਾ ਫੈਸਲਾ ਕਰੇਗਾ। ਤੇ ਆਪਣੀ ਜ਼ੁਬਾਨ ਦੇ ਆਸਾ ਨਾਲ ਧਰਤੀ ਨੂੰ ਮਾਰੇਗਾ ਤੇ ਆਪਣੇ ਹੋਂਠਾਂ ਦੇ ਦਮ ਨਾਲ ਸ਼ਰੀਰਾਂ ਨੂੰ ਫਨਾਹ ਕਰ ਦੇਵੇਗਾ। ਤੇ ਉਹਦੀ ਕਮਰ ਦਾ ਪਟਕਾ ਰਾਸਤਬਾਜ਼ੀ ਹੋਵੇਗਾ ਤੇ ਉਹਦੇ ਪਹਿਲੂ ਉੱਤੇ ਰਾਸਤਬਾਜ਼ੀ ਦਾ ਪਟਕਾ ਹੋਵੇਗਾ। ਮੱਤੀ।
ਯਿਸੂ ਹੈਰੋਦੀਸ ਬਾਦਸ਼ਾਹ ਦੇ ਜ਼ਮਾਨੇ ਵਿੱਚ ਯਹੂਦੀਆ ਦੇ ਬੈਤਲਹਮ ਵਿੱਚ ਜੰਮਿਆ। ਲੂਕਾ। ਉਹ ਮੁੰਡਾ ਵੱਧਦਾ ਤੇ ਤਾਕਤ ਪਾਉਂਦਾ ਗਿਆ ਤੇ ਸਿਆਣ ਨਾਲ ਮਾਮੂਰ ਹੁੰਦਾ ਗਿਆ ਤੇ ਰੱਬ ਦਾ ਫਜ਼ਲ ਉਹਦੇ ਉੱਤੇ ਸੀ। ਉਹਦੇ ਮਾਪਿਓ ਹਰ ਸਾਲ ਫਸਹ ਦੀ ਈਦ ਨੂੰ ਯਰੂਸ਼ਲਮ ਜਾਂਦੇ ਹੁੰਦੇ ਸੀ ਤੇ ਜਦ ਉਹ 12 ਵਰ੍ਹਿਆਂ ਦਾ ਹੋਇਆ ਤੇ ਉਹ ਈਦ ਦੀ ਰਵਾਇਤ ਦੇ ਮੁਤਾਬਕ ਯਰੂਸ਼ਲਮ ਨੂੰ ਗਏ। ਜਦ ਉਹ ਉਹਨਾਂ ਦਿਨਾਂ ਨੂੰ ਪੂਰਾ ਕਰਕੇ ਪਰਤੇ ਤੇ ਉਹ ਮੁੰਡਾ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ। ਤੇ 3 ਦਿਨਾਂ ਬਾਅਦ ਇੰਜ ਹੋਇਆ ਭਈ ਉਹਨਾਂ ਨੇ ਉਹਨੂੰ ਹੈਕਲ ਵਿੱਚ ਉਸਤਾਦਾਂ ਦੇ ਵਿਚਾਲੇ ਬੈਠੇ ਉਹਨਾਂ ਦੀ ਸੁਣਦੇ ਤੇ ਉਹਨਾਂ ਨਾਲ ਸਵਾਲ ਕਰਦੇ ਹੋਏ ਵੇਖਿਆ। ਤੇ ਜਿੰਨੇ ਉਹਦੀ ਸੁਣ ਰਹੇ ਸੀ ਉਹਦੀ ਸਿਆਣ ਤੇ ਉਹਦੇ ਜਵਾਬਾਂ ਤੋਂ ਹੈਰਾਨ ਸੀ। ਤੇ ਯਿਸੂ ਸਿਆਣ ਤੇ ਕੱਦ ਕਾਠ ਵਿੱਚ ਤੇ ਰੱਬ ਦੀ ਤੇ ਇਨਸਾਨ ਦੀ ਮਕਬੂਲੀਅਤ ਵਿੱਚ ਵੱਧਦਾ ਗਿਆ। ਮੱਤੀ। ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੂੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੂੰਗਾ ਬੋਲਣ ਤੇ ਵੇਖਣ ਲੱਗ ਗਿਆ ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਹੈ। ਫਰੀਸੀਆਂ ਨੇ ਸੁਣ ਕੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ। ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਤੇ ਉਹ ਆਪਣਾ ਆਪ ਮੁਖਾਲਫ ਹੋ ਗਿਆ ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ। ਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ, ਇਸ ਲਈ ਉਹ ਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੀ ਰੂਹ ਦੀ ਮਦਦ ਦੇ ਨਾਲ ਰੂਹਾਂ ਨੂੰ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅਪੜ ਗਈ ਏ। ਕਰੰਥੀਓ। ਜਿਵੇਂ ਲਿਖਿਆ ਏ ਉਂਝ ਹੀ ਹੋਇਆ। ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ ਨਾ ਕੰਨਾਂ ਨੇ ਸੁਣੀਆਂ ਨਾ ਬੰਦੇ ਦੇ ਦਿਲ ਵਿੱਚ ਆਈਆਂ ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਦੇ ਰਾਹੀਂ ਜ਼ਾਹਿਰ ਕੀਤਾ। ਕਿਉਂ ਜੇ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀ ਤਹਿ ਦੀਆਂ ਗੱਲਾਂ ਵੀ ਲੱਭ ਲੈਂਦਾ ਏ। ਪਰ ਅਸੀਂ ਨਾ ਜਗ ਦਾ ਬਲਕਿ ਉਹ ਰੂਹ ਪਾਇਆ ਜਿਹੜਾ ਰੱਬ ਵੱਲੋਂ ਏ ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ। ਫਿਲਪੀਓ। ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਯਸੂ ਦਾ ਸੀ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਲਾਹੀ ਸਾਇੰਸ ਦਾ ਸਾਫ਼ ਨੁਕਤਾ ਇਹ ਹੈ ਭਈ ਰੱਬ ਰੂਹ ਸਭ ਦਾ ਹਾਕਮ ਏ ਤੇ ਉਹਦੇ ਇਲਾਵਾ ਕੋਈ ਤਾਕਤ ਏ ਨਾ ਕੋਈ ਸਿਆਣ ਏ। ਸਭ ਕੁਝ ਮਵਾਦ ਜ਼ਹਾਨਤ ਹਿਕਮਤ ਹਸਤੀ ਲਾਫਾਨੀਅਤ ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ ਯਾਨੀ ਲਾਮਤਲਾਹੀ ਇਲਾਹੀ ਅਸੂਲ ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜਾ ਰੱਬ ਦਿੰਦਾ ਹੈ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਿਰ ਹੋਇਆ ਹੈ ਇਲਾਹੀ ਮਾਵਾਦੁਲ ਤਿੱਬੀਆਤ ਵਾਜ਼ਿਹ ਤੌਰ ਤੇ ਵਿਖਾਉਂਦਾ ਹੈ ਭਈ ਸਭ ਕੁਝ ਸਿਆਣ ਹੀ ਏ ਤੇ ਇਹ ਸਿਆਣ ਰੱਬ ਕਾਦਰ ਮੁਤਲਿਕ ਹਮਾਜਾਈ ਅਲਾਮੁਲ ਗਯੂਬ ਏ ਯਾਨੀ ਕਿ ਸਾਰੀ ਤਾਕਤ ਵਾਲਾ ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਏ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਏ। ਸਿਆਣ ਕੱਲਾ ਮੈਂ ਜਾਂ ਅਸੀਂ, ਕੱਲੀ ਰੂਹ ਹਸਤੀ ਇਲਾਹੀ ਅਸੂਲ ਅਸਲ ਹਯਾਤੀ ਸੱਚਾਈ ਪਿਆਰ ਕੱਲਾ ਰੱਬ ਉਹੀ ਨਹੀਂ ਜਿਹੜਾ ਇਨਸਾਨ ਵਿੱਚ ਏ ਬਲਕਿ ਇਲਾਹੀ ਅਸੂਲ ਜਾਂ ਰੱਬ ਇਨਸਾਨ ਜਿਹਦਾ ਪੂਰਾ ਤੇ ਕਾਮਲ ਇਜ਼ਹਾਰ ਏ। ਅਲੂਹੀਅਤ ਜਿਹੜੀ ਵਾਜ਼ਿਆ ਕਰਦੀ ਏ ਪਰ ਆਪ ਵਾਜ਼ਿਆ ਨਹੀਂ ਹੁੰਦੀ। ਸਾਇੰਸ ਵਿੱਚ ਇਹ ਕਦੀ ਨਹੀਂ ਆਖਿਆ ਜਾ ਸਕਦਾ ਭਈ ਇਨਸਾਨ ਰੱਬ ਜਿਹੜਾ ਸਾਰੀ ਸਿਆਣ ਏ ਤੋਂ ਵੱਖਰੀ ਆਪਣੀ ਕੋਈ ਸਿਆਣ ਰੱਖ ਸਕਦਾ ਹੈ। ਸਵਾਲ ਕੀ ਦਿਮਾਗ ਸੋਚਦਾ ਤੇ ਅਸਾਬ ਮਹਿਸੂਸ ਕਰਦੇ ਨੇ ਤੇ ਕੀ ਜ਼ਹਾਨਤ ਮੱਧ ਵਿੱਚ ਏ? ਜਵਾਬ ਨਹੀਂ। ਜੇ ਰੱਬ ਸੱਚਾ ਏ ਤੇ ਇਨਸਾਨ ਇੱਕ ਝੂਠਾ ਏ ਤੇ ਨਹੀਂ। ਜੇ ਮਾਦਾ ਗੈਰ ਜ਼ਹੀਨ ਤੇ ਦਿਮਾਗੀ ਗੋਸ਼ੇ ਸੋਚ ਨਹੀਂ ਸਕਦੇ ਤੇ ਜ਼ਹਾਨਤ ਮਾਦੇ ਵਿੱਚ ਕਿਵੇਂ ਰਹਿ ਸਕਦੀ ਏ? ਮਾਦਾ ਸਿਆਣ ਦੇ ਕੰਮ ਪੂਰੇ ਨਹੀਂ ਕਰ ਸਕਦਾ। ਗਲਤੀ ਆਖਦੀ ਏ ਮੈਂ ਇਨਸਾਨ ਵਾਂ ਪਰ ਇਹ ਅਕੀਦਾ ਫਾਨੀ ਏ
ਤੇ ਇਹ ਅਸਲੀਅਤ ਤੋਂ ਬਹੁਤ ਦੂਰ ਹੈ। ਸ਼ੁਰੂ ਤੋਂ ਅਖੀਰ ਤੀਕਰ ਜੋ ਕੁਝ ਵੀ ਫਾਨੀ ਹੈ ਉਹ ਇਨਸਾਨੀ ਮਾਦੀ ਅਕੀਦਿਆਂ ਨਾਲ ਬਣਿਆ ਹੈ ਤੇ ਹੋਰ ਉਹ ਕੁਝ ਵੀ ਨਹੀਂ ਹੈ। ਰੱਬ ਜ਼ਹਾਨਤ ਹੈ ਕਿ ਅਸੀਂ ਇਸ ਸਲਾਮਤ ਨਾਹੀ ਸਿਆਣ ਨੂੰ ਇਹ ਦੱਸ ਸਕਦੇ ਹਾਂ ਜੋ ਉਹ ਪਹਿਲਾਂ ਤੋਂ ਜਾਣਦਾ ਹੋਵੇ। ਅਸਲੀ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਨਿਗਰਾਨੀ ਵਿੱਚ ਹੈ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ ਤੇ ਉਹਦਾ ਰੱਬ ਦੇ ਬੰਦੇ ਉੱਤੇ ਕੋਈ ਕਾਬੂ ਨਹੀਂ ਹੈ। ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦੀ ਹੈ। ਇਨਸਾਨ ਦੀ ਸਿਆਣ ਰੱਬ ਦੇ ਖਿਲਾਫ ਹੈ ਤੇ ਉਹਨੂੰ ਮੁਲਤਵੀ ਹੋਣਾ ਚਾਹੀਦਾ ਹੈ। ਜਿਵੇਂ ਮੁਕੱਦਸ ਪੌਲੁਸ ਵਾਜ਼ਾ ਕਰਦਾ ਹੈ, ਉਹ ਸਭ ਕੁਝ ਜਿਹੜਾ ਅਸਲ ਵਿੱਚ ਮੌਜੂਦ ਹੈ ਉਹ ਇਲਾਹੀ ਸਿਆਣ ਤੇ ਉਹਦਾ ਖਿਆਲ ਹੈ ਤੇ ਇਸ ਸਿਆਣ ਵਿੱਚ ਸਾਰੀ ਹਸਤੀ ਹਮਾਹੰਗ ਤੇ ਅਬਦੀ ਪਾਈ ਜਾਂਦੀ ਹੈ। ਸਿੱਧੀ ਤੇ ਤੰਗ ਰਾਹ ਇਸ ਅਸਲੀਅਤ ਨੂੰ ਵੇਖਣਾ ਤੇ ਮੰਨਣਾ ਹੈ, ਇਸ ਤਾਕਤ ਨੂੰ ਮੰਨਣਾ ਤੇ ਸੱਚਾਈ ਦੀ ਰਹਿਨੁਮਾਈ ਉੱਤੇ ਟੁਰਨਾ ਹੈ। ਇਹ ਰੂਹਾਨੀ ਸਿਆਣ ਦਾ ਸੂਬਾ ਹੈ ਭਈ ਉਹ ਇਨਸਾਨ ਉੱਤੇ ਹੁਕੂਮਤ ਕਰੇ। ਮਾਦੀ ਗਲਤ ਇਨਸਾਨੀ ਸੋਚ ਬਦਨ ਉੱਤੇ ਤੇ ਬਦਨ ਦੇ ਰਾਹੀਂ ਬਹੁਤ ਭੈੜੇ ਤਰੀਕੇ ਨਾਲ ਕੰਮ ਕਰਦੀ ਹੈ। ਇਰਾਦੇ ਦੀ ਕੂਵਤ ਹਰ ਤਰ੍ਹਾਂ ਦੀ ਬੁਰਾਈ ਦੇ ਕਾਬਲ ਹੈ। ਇਹ ਕਦੀ ਬਿਮਾਰ ਨੂੰ ਸ਼ਿਫਾ ਨਹੀਂ ਦੇ ਸਕਦੀ ਕਿਉਂ ਜੇ ਇਹ ਗੈਰ ਰਾਸਤਬਾਜ਼ ਦੀ ਦੁਆ ਹੈ, ਜਦਕਿ ਜਜ਼ਬਿਆਂ ਦੀ ਮਸ਼ਕ, ਆਸ, ਈਮਾਨ, ਪਿਆਰ ਰਾਸਤਬਾਜ਼ ਦੀ ਦੁਆ ਹੈ। ਇਹ ਦੁਆ ਹਿੱਸਾਂ ਦੀ ਬਜਾਏ ਸਾਇੰਸ ਦੀ ਨਿਗਰਾਨੀ ਹੇਠਾਂ ਹੁੰਦਿਆਂ ਹੋਏ ਬਿਮਾਰ ਨੂੰ ਸ਼ਿਫਾ ਦਿੰਦੀ ਹੈ। ਮਾਲਕ ਦੇ ਇਸ ਅਖਾਣ ਨੇ ਭਈ ਮੈਂ ਤੇ ਪਿਓ ਇੱਕ ਵਾਂ ਉਹਨੂੰ ਰੱਬੀਆਂ ਦੇ ਰਵਾਇਤੀ ਨਜ਼ਰੀਏ ਤੋਂ ਵੱਖਰਾ ਬਣਾਇਆ। ਰੱਬ ਦੇ ਬਾਰੇ ਉਹਦੀ ਚੰਗੀ ਸਮਝ ਉਹਨਾਂ ਲਈ ਝਿੜਕਾਂ ਸੀ। ਉਹ ਬਸ ਇੱਕ ਸਿਆਣ ਨੂੰ ਜਾਣਦਾ ਸੀ ਤੇ ਕਿਸੇ ਦੂਜੇ ਉੱਤੇ ਉਹਨੇ ਕੋਈ ਦਾਅਵਾ ਨਹੀਂ ਕੀਤਾ। ਉਹ ਜਾਣਦਾ ਸੀ ਭਈ ਅਨਾ ਸਿਆਣ ਸੀ ਨਾ ਕਿ ਬਦਨ ਸੀ ਤੇ ਇਹ ਭਈ ਮਾਦਾ ਪਾਪ ਤੇ ਬਦੀ ਸਿਆਣ ਨਹੀਂ ਸੀ ਤੇ ਇਲਾਹੀ ਸਾਇੰਸ ਦੀ ਇਹ ਸਮਝ ਉਹਦੇ ਉੱਤੇ ਜ਼ਮਾਨੇ ਦੀ ਫਟਕਾਰ ਲਿਆਉਣ ਦੀ ਵਜ੍ਹਾ ਬਣੀ। ਇਹ ਫਹਿਮ ਭਈ ਅਨਾ ਸਿਆਣ ਹੈ ਤੇ ਇਹ ਭਈ ਮਾਸਵਾਏ ਇੱਕ ਸਿਆਣ ਤੇ ਜ਼ਹਾਨਤ ਦੇ ਹੋਰ ਕੁਝ ਨਹੀਂ, ਫਾਨੀ ਹਿੱਸ ਦੀਆਂ ਗਲਤੀਆਂ ਨੂੰ ਤਬਾਹ ਕਰਨ ਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਹੈ। ਇਹ ਫਹਿਮ ਬਦਨ ਨੂੰ ਹਮਾਹੰਗ ਬਣਾਉਂਦਾ ਹੈ। ਇਹ ਅਸਾਬ, ਹੱਡੀਆਂ, ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਹੈ, ਨਾ ਭਈ ਮਾਲਕ ਬਣਾਉਂਦਾ ਹੈ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਹੈ ਤੇ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਤੇ ਸੱਚਾਈ ਤੇ ਮੁਹੱਬਤ ਦੇ ਸਪੁਰਦ ਹੈ। ਇਨਸਾਨੀ ਸੋਚ ਰੂਹਾਨੀ ਸਮਝ ਨਾਲ ਭਰ ਕੇ ਹੋਰ ਲਚਕਦਾਰ ਹੋ ਜਾਂਦੀ ਹੈ। ਇਹ ਬਹੁਤ ਬਰਦਾਸ਼ਤ ਤੇ ਕਿਸੇ ਹੱਦ ਤੀਕਰ ਆਪਣੇ ਆਪ ਤੋਂ ਫਰਾਰ ਹੋ ਜਾਣ ਦੇ ਕਾਬਲ ਹੋ ਜਾਂਦੀ ਹੈ ਤੇ ਘੱਟ ਆਰਾਮ ਪਸੰਦ ਕਰਦੀ ਹੈ। ਹਸਤੀ ਦੀ ਸਾਇੰਸ ਦਾ ਇਲਮ ਇਨਸਾਨ ਦੀ ਕਾਬਲੀਅਤ ਦੇ ਫਨ ਤੇ ਇਮਕਾਨਾਂ ਨੂੰ ਵਧਾਉਂਦਾ ਹੈ। ਫਾਨੀ ਲੋਕਾਂ ਨੂੰ ਉੱਚੀ ਤੇ ਖੁੱਲੀ ਰਿਆਸਤ ਤੀਕਰ ਅਪਣਾਉਂਦੇ ਹੋਏ ਇਹ ਸੋਚ ਦੇ ਮਾਹੌਲ ਨੂੰ ਵਧਾਉਂਦਾ ਹੈ। ਇਹ ਸੋਚਣ ਵਾਲੇ ਨੂੰ ਉਹਦੀ ਸਮਝ ਤੇ ਸਿਆਣ ਦੀ ਹਵਾ ਵਿੱਚ ਵੱਡਾ ਕਰਦਾ ਹੈ। ਜਦ ਬਸ਼ਰ ਇਸ ਵਹਿਮ ਨੂੰ ਛੱਡ ਦਿੰਦੇ ਨੇ ਭਈ ਸਿਆਣ ਇੱਕ ਤੋਂ ਬਹੁਤੀ ਹੈ, ਰੱਬ ਇੱਕ ਤੋਂ ਬਹੁਤਾ ਹੈ ਤੇ ਇਨਸਾਨ ਰੱਬ ਦੀ ਸ਼ਬੀਹ ਵਿੱਚ ਸਾਹਮਣੇ ਆਵੇਗਾ ਤੇ ਇਹ ਹਮੇਸ਼ਾ ਦਾ ਇਨਸਾਨ ਇਸ ਸ਼ਬੀਹ ਵਿੱਚ ਕੋਈ ਮਾਦੀ ਅਨਸਰ ਸ਼ਾਮਲ ਨਹੀਂ ਕਰੇਗਾ। ਮਾਦੇ ਦੇ ਤੌਰ ਤੇ ਨਜ਼ਰੀਆਤੀ ਹਯਾਤੀ ਦੀ ਨਿਓ ਵਜੂਦੀਅਤ ਦੀ ਗਲਤ ਫਹਿਮੀ ਸਮਝੀ ਗਈ ਹੈ, ਯਾਨੀ ਇਨਸਾਨ ਦਾ ਉਹ ਰੂਹਾਨੀ ਤੇ ਇਲਾਹੀ ਅਸੂਲ ਜਿਹੜਾ ਇਨਸਾਨੀ ਸੋਚ ਉੱਤੇ ਨਾਜ਼ਲ ਹੁੰਦਾ ਹੈ ਤੇ ਇਹਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਛੋਟਾ ਬੱਚਾ ਸੀ। ਇੱਥੋਂ ਤੀਕਰ ਵੀ ਪੁਰਾਣੇ ਖਿਆਲ ਦੀ ਪੈਦਾਇਸ਼ ਉੱਤੇ ਹਸਤੀ ਦੇ ਰੂਹਾਨੀ ਫਹਿਮ ਤੇ ਉੱਥੋਂ ਤੀਕਰ ਜਿਹਨੂੰ ਹਯਾਤੀ ਵਿੱਚ ਸ਼ਾਮਲ ਕੀਤਾ ਗਿਆ ਹੋਵੇ। ਇਨਸਾਨੀ ਸੋਚ ਨੂੰ ਖੁਦ ਆਵਰਦਾ ਮਾਦੀਅਤ ਤੇ ਕੈਦ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੀਦਾ ਹੈ। ਇਹਨੂੰ ਸਿਰ, ਦਿਲ ਜਾਂ ਫੇਫੜਿਆਂ ਦੇ ਬਾਰੇ ਹੋਰ ਨਹੀਂ ਪੁੱਛਣਾ ਚਾਹੀਦਾ। ਇਨਸਾਨ ਦੀ ਹਯਾਤੀ ਦੀਆਂ ਆਸਾਂ ਕੀ ਨੇ? ਇਨਸਾਨ ਬੇਬਸ ਨਹੀਂ ਹੈ, ਜ਼ਹਾਨਤ ਗੈਰ ਜ਼ਹੀਨ ਦੇ ਅੱਗੇ ਚੁੱਪ ਨਹੀਂ ਹੈ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਹੈ ਇਨਸਾਨ ਉੱਤੇ ਹਕੂਮਤ ਕਰਦਾ ਹੈ ਤੇ ਇਨਸਾਨ ਜਾਣਦਾ ਹੈ ਭਈ ਰੱਬ ਲਈ ਸਭ ਕੁਝ ਮੁਮਕਿਨ ਹੈ। ਇਸ ਜ਼ਿੰਦਾ ਸੱਚਾਈ ਨੂੰ ਜਾਣਨ ਦਾ ਇਕੱਲਾ ਰਾਸਤਾ ਜਿਹੜਾ ਬਿਮਾਰ ਨੂੰ ਸ਼ਿਫਾ ਦਿੰਦਾ ਹੈ ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਹੈ, ਕਿਉਂ ਜੇ ਇਹ ਮਸੀਹ ਯਸੂ ਦੇ ਰਾਹੀਂ ਸਿਖਾਇਆ ਗਿਆ ਤੇ ਜ਼ਾਹਿਰ ਹੋਇਆ। ਇੱਕ ਰੱਬ, ਇੱਕ ਸਿਆਣ ਨੂੰ ਮੰਨਣਾ ਉਸ ਤਾਕਤ ਨੂੰ ਜ਼ਾਹਿਰ ਕਰਦਾ ਹੈ ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਤੇ ਕਲਾਮ ਦੇ ਇਹਨਾਂ ਅਖਾਣ ਨੂੰ ਪੂਰਾ ਕਰਦੀ ਹੈ ਭਈ ਮੈਂ ਖੁਦਾਵੰਦ ਤੇਰਾ ਸ਼ਿਫਾ ਦੇਣ ਵਾਲਾ ਵਾਂ ਤੇ ਮੈਨੂੰ ਫਿਦਿਆ ਮਿਲ ਗਿਆ ਹੈ। ਜਦੋਂ ਇਲਾਹੀ ਹੁਕਮਾਂ ਨੂੰ ਸਮਝ ਲਿਆ ਜਾਂਦਾ ਹੈ ਤੇ ਉਹ ਸ਼ਰਾਕਤ ਦੀਆਂ ਉਹਨਾਂ ਨੀਆਂ ਨੂੰ ਜ਼ਾਹਿਰ ਕਰਦੀ ਹੈ ਜਿਹਦੇ ਵਿੱਚ ਇੱਕ ਸਿਆਣ ਦੂਜੀ ਦੇ ਨਾਲ ਜੰਗ ਨਹੀਂ ਕਰਦੀ
ਬਲਕਿ ਸਾਰਿਆਂ ਵਿੱਚ ਇੱਕ ਰੂਹ ਰੱਬ ਇੱਕ ਜ਼ਹੀਨ ਵਸੀਲਾ ਹੁੰਦਾ ਹੈ, ਜਿਹੜਾ ਕਲਾਮ ਦੇ ਐਸ ਹੁਕਮ ਨਾਲ ਮੁਤਾਬਕਤ ਰੱਖਦਾ ਹੈ ਭਈ ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਇਨਸਾਨ ਤੇ ਉਹਦਾ ਖਾਲਕ ਇਲਾਹੀ ਸਾਇੰਸ ਵਿੱਚ ਬਾਹਮੀ ਸ਼ਰਾਕਤ ਰੱਖਦੇ ਨੇ ਤੇ ਅਸਲੀ ਸ਼ਾਉਰ ਸਿਰਫ ਰੱਬ ਦੀਆਂ ਗੱਲਾਂ ਤੋਂ ਪਛਾਣਿਆ ਜਾਂਦਾ ਹੈ। ਇਨਸਾਨ ਆਪਣੇ ਖਾਲਕ ਦੀ ਹੁਕਮਰਾਨੀ ਹੇਠਾਂ ਕੋਈ ਹੋਰ ਸਿਆਣਾ ਰੱਖਦਿਆਂ ਹੋਏ ਮੁਬਸ਼ਰ ਦੇ ਇਸ ਬਿਆਨ ਉੱਤੇ ਕਾਇਮ ਰਹਿੰਦਿਆਂ ਹੋਏ ਵੀ ਸਾਰੀਆਂ ਸ਼ੈਵਾਂ ਉਸ ਰੱਬ ਦੇ ਕਲਾਮ ਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ, ਪਾਪ, ਬਿਮਾਰੀ ਤੇ ਮੌਤ ਉੱਤੇ ਫਤਹ ਪਾ ਸਕਦਾ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।